ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ 'ਚ ਇਹ ਬਿਆਸਾ ਵਾਲਾ ਜਿਹੜਾ ਉਹ ਨਾਭੇ ਵੀ ਪਹੁੰਚ ਗਿਆ, ਇਹ ਉੱਥੇ ਵਿਆਹ 'ਚ ਵੀ ਪਹੁੰਚ ਗਿਆ, ਇੱਥੇ ਵੀ ਪਹੁੰਚ ਗਿਆ, ਫਲਾਣੇ ਵੀ ਹੋ ਗਏ, ਤੇ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਕੌਣ ਲੈ ਕੇ ਆਇਆ। ਇਹ ਜਿੰਨਾ ਕਲਟ ਖੜੇ ਕੀਤੇ ਅੱਜ ਦੇ ਪੰਜਾਬ, ਮਾਝਾ, ਮਾਲਵਾ, ਦੁਆਬਾ, ਪੁਆਂਧ ਅਸੀਂ ਦੇਖਦੇ ਹਾਂ। ਇੱਕ ਤਾਂ ਰਾਧਾ ਡੇਰਾ ਬਿਆਸ ਬਿਠਾਏ ਹੋਏ ਨੇ। ਆ ਹੁਣ 2027 ਚ ਤੁਸੀਂ ਦੇਖੋਗੇ ਕਿ ਇਹ ਜਿਹੜੇ ਬੀਜ ਇਹਨਾਂ ਨੇ 70 ਸਾਲਾਂ ਦੇ ਬੀਜੇ ਨੇ ਉਹਨੂੰ ਕਿਵੇਂ ਫਰਕਟੀਫਾਈ ਕਰਨਾ। ਮਾਲਵਾ ਔਰ ਰਾਜਸਥਾਨ ਦੇ ਗੰਗਾਨਗਰ, ਹਨੂਮਾਨਗੜ੍ਹ ਔਰ ਹਰਿਆਣਾ ਸਿਰਸਾ ਤੱਕ ਸੌਦਾ ਸਾਹਿਬ ਉਹਨੂੰ ਕਿਵੇਂ ਬਾਰ-ਬਾਰ ਪੈਰੋਲ ਤੇ ਲਿਆਂਦਾ ਜਾਂਦਾ ਹੈ। ਕਿਵੇਂ ਇੱਕ ਕਨਵਿਕਟਡ ਕ੍ਰਿਮੀਨਲ ਮਰਡਰਰ ਰੇਪਿਸਟ ਕਨਵਿਕਟਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਇਹ ਦੁਨੀਆ ਦੀ ਜੂਰਿਸਪ੍ਰੂਡੈਂਸ ਦਾ ਅਸੂਲ ਹੈ ਕਨਵਿਕਟਡ, ਪਰ ਕਿਵੇਂ ਸਾਰੀਆਂ ਹਕੂਮਤਾਂ ਨਾਲ ਖੜੀਆਂ ਨੇ। ਜਦੋਂ ਪੰਜਾਬ ਦੀ ਬਿਊਰੋਕਰੇਸੀ, ਨਿਰੰਜਨ ਸਿੰਘ DC ਗੁਰਦਾਸਪੁਰ, ਇਹ ਸਾਰੇ ਹੀ ਬਿਊਰੋਕਰੈਟ ਇਹਨਾਂ ਨੇ ਨਰਕਧਾਰੀਆਂ ਨੂੰ ਪ੍ਰਮੋਟ ਕੀਤਾ। ਨਿਰੰਕਾਰੀ ਭਵਨ ਅਸਲ 'ਚ ਇਆਸ਼ੀ ਦੇ ਅੱਡੇ ਸੀ, ਡੇ ਕਲੱਬ ਸੀ। ਭਗਵੰਤ ਮਾਨ ਤੋਂ ਜੋ ਕਰਵਾ ਰਹੇ ਨੇ, ਆ ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਪ੍ਰਹਾਰ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਗੈਂਗਸਟਰ ਤੇ ਇਹ ਪੂਰੀਆਂ ਕਿਲਿੰਗਸ ਦਾ ਦੌਰ ਸ਼ੁਰੂ ਹੋਇਆ ਹੋਇਆ ਬਿਲਕੁਲ ਤੇਜ਼ੀ ਦੇ ਨਾਲ। ਇਹੀ ਕੰਮ ਇਹਨਾਂ ਨੇ ਬਰਨਾਲੇ ਰਾਹੀਂ ਕਰਵਾਇਆ। ਅੱਜ ਤੁਸੀਂ ਦੇਖੋ ਵੱਡੇ ਵੱਡੇ ਪਕੜਾਂ ਵਾਲੇ ਆ ਪਟਿਆਲੇ ਮਹਾਰਾਜੇ ਤੋਂ ਲੈ ਕੇ BJP ਜਿਸ ਬੇਸ਼ਰਮੀ ਦੇ ਨਾਲ ਜਾ ਕੇ ਬੈਠੇ ਨੇ, ਇਹ ਬਿਲਕੁਲ ਜਿੱਥੇ ਇਹ ਲਾਈਨ ਹੀ ਜਿਹੜੀ ਹੈ ਬਲਰ ਕਰ ਦਿੱਤੀ ਗਈ ਹੈ ਕਿ ਕਿਹੜਾ ਪੰਥਕ ਹੈ, ਕਿਹੜਾ ਗੈਰ ਪੰਥਕ ਹੈ। ਇਹ ਲੜਾਈ ਸਾਡੀ ਹੋਂਦ ਦੀ ਹੈ। ਪਰ ਜੋ ਪੰਜਾਬ ਦੇ ਵਿੱਚ ਚੈਲੰਜ ਹੈ ਇਹ ਰਹਿਣਗੇ, ਜਿੰਨੇ ਜ਼ਿਆਦਾ ਮਲਟੀਪਲ ਚੈਲੰਜਸ ਨੇ, ਕਿਉਂਕਿ ਸਾਡੇ ਦੁਸ਼ਮਣ ਨੇ ਸਾਡੇ ਉੱਤੇ ਮਲਟੀਪਲ ਵਾਰਸ ਥੋਪੀਆਂ ਹੋਈਆਂ। ਉਹ ਫਿਜ਼ੀਕਲ ਵੀ ਹੈ, ਸੋਸ਼ਲ ਵੀ ਹੈ, ਕਲਚਰਲ ਵੀ ਹੈ, ਇਕਨੋਮਿਕਲ ਵੀ ਹੈ, ਜੈਨੋਸਾਈਡਲ ਤਾਂ ਹੈ ਹੀ ਹੈ, ਹਿਸਟੋਰੀਕਲ ਵੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੈ ਨਾਹੀਂ ਨੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਨਿਊਯਾਰਕ ਦਾ ਮੌਸਮ ਵੀ 1 ਡਿਗਰੀ ਫਾਰਨਹਾਈਟ ਦੇ ਉੱਤੇ ਖੜਾ, ਤੇਜ਼ ਹਵਾਵਾਂ ਵੀ ਨੇ, ਤੇ ਸਾਡੀਆਂ ਯਾਦਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਿਆਰੇ ਦੇ ਨੇਹ ਵਿੱਚ ਆਪਾ ਕੁਰਬਾਨ ਕਰਨ ਵਾਲੇ 40 ਵਰ੍ਹੇ ਪਹਿਲਾਂ ਦੇ ਸਾਕਾ ਨਕੋਦਰ ਦੇ ਉਹਨਾਂ 4 ਨੌਜਵਾਨਾਂ ਦਾ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸਨ। ਇੱਕ ਫੌਜੀ ਵੀ ਸਨ, ਪਰ ਵਾਪਸ ਆ ਕੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਉਹਨਾਂ ਨੇ ਆਪਣੀ MA ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਭਾਈ ਰਵਿੰਦਰ ਸਿੰਘ ਜੀ, ਭਾਈ ਮਨਤੀਰ ਸਿੰਘ ਜੀ, ਭਾਈ ਹਰਮਹਿੰਦਰ ਸਿੰਘ ਜੀ, ਭਾਈ ਝਿਲਮਨ ਸਿੰਘ ਜੀ, ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ 40ਵੇਂ ਵਰ੍ਹੇ ਦੀ ਯਾਦ ਨੂੰ ਇਹ ਸਮਾਗਮ ਵਿਸ਼ੇਸ਼ ਤੌਰ ਤੇ ਅੱਜ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵਿਖੇ ਰੱਖਿਆ ਗਿਆ। ਔਰ ਸਾਡੇ ਵਿਚਕਾਰ ਭਾਈ ਰਵਿੰਦਰ ਸਿੰਘ ਲਿਤੜਾ, ਜਿਹੜੇ ਉਸ ਵੇਲੇ ਲਗਭਗ 15 ਸਾਲ ਦੀ ਉਮਰ ਸੀ ਜਦੋਂ ਕਿ ਉਹਨਾਂ ਦੇ ਭਰਾਤਾ ਸ਼ਹੀਦ ਹੋਏ। ਔਰ ਇਹਨਾਂ ਦੇ ਪਿਤਾ ਭਾਈ ਬਲਦੇਵ ਸਿੰਘ, ਜਿਨ੍ਹਾਂ ਨੇ ਪਿਛਲੇ 40 ਵਰ੍ਹਿਆਂ 'ਚ ਇਨਸਾਫ ਦੇ ਲਈ ਜਿਹੜੀ ਲੜਾਈ ਲੜੀ ਹੈ, ਬਹੁਤ ਵਾਰ
ਅਸੀਂ ਦੇਖਦੇ ਹਾਂ ਕਿ ਸਿਸਟਮ ਤੋਂ ਅਨਟਰਸਟ ਹੁੰਦਾ ਹੈ, ਪਤਾ ਹੈ ਜਸਟਿਸ ਨਹੀਂ ਨਿਕਲਣਾ, ਪਰ ਦੁਨੀਆ ਨੂੰ ਦੱਸਣ ਲਈ, ਇਤਿਹਾਸ ਦੇ ਵਿੱਚ ਇਹ ਰਿਕਾਰਡ ਰੱਖਣ ਦੇ ਲਈ ਕਿ ਅਸੀਂ ਇਨਸਾਫ ਲੈਣ ਲਈ ਹਰ ਯਤਨ ਕੀਤਾ ਹੈ, ਉਹ ਕਿਹੜਾ ਦਰਵਾਜ਼ਾ ਹੈ ਜਿਹੜਾ ਭਾਈ ਬਲਦੇਵ ਸਿੰਘ ਜੀ ਨੇ ਨਹੀਂ ਖੜਕਾਇਆ। ਉਹ ਜੁਡੀਸ਼ਰੀ ਹੋਏ, ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਉਸ ਵੇਲੇ ਬਣਾਇਆ ਜਾਂਦਾ ਹੈ, ਜਿਸ ਦੀ ਰਿਪੋਰਟ ਪਹਿਲਾਂ ਕਈ ਸਾਲ ਦੱਬ ਲਈ ਜਾਂਦੀ ਹੈ, ਜਦੋਂ ਅਸੈਂਬਲੀ 'ਚ ਰੌਲਾ ਪੈਂਦਾ ਹੈ ਉਸ ਦਾ ਇੱਕ ਹਿੱਸਾ ਗਾਇਬ ਕਰ ਦਿੱਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਜਿਸ ਤੱਕ ਪਹੁੰਚ ਕਰਕੇ ਕਿ ਭਾਈ ਇਹ 4 ਨੌਜਵਾਨ ਇਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਸ਼ਹੀਦ ਹੋਏ ਸਿੰਘਾਂ ਦੀ ਦਾਸਤਾਨ ਹੈ। ਇਸ ਗੱਲ ਦਾ ਧਿਆਨ ਰਹੇ, ਜਦੋਂ 4 ਫਰਵਰੀ 1986 ਨੂੰ ਇਹਨਾਂ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ, ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਹੋਇਆ। ਖਾਲਿਸਤਾਨ ਦਾ ਐਲਾਨਨਾਮਾ ਉਸੇ ਵਰੇ 'ਚ ਹੀ, ਕਿਉਂਕਿ ਇਹ 40ਵੀਂ ਵਰ੍ਹੇਗੰਢ ਅਸੀਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੂੰ ਸਮਰਪਿਤ ਵੀ ਬਣਾਈ ਹੈ। ਤੇ ਅੱਜ ਜਦੋਂ ਅਸੀਂ 40 ਵਰ੍ਹਿਆਂ ਬਾਅਦ, ਬਹੁਤ ਵਾਰ 2015 ਇੱਕ ਕੱਟ ਆਫ ਡੇਟ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਗਾਇਬ ਹੋਣਾ, ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦਾ ਅਪਮਾਨ, ਤੇ ਫਿਰ ਬਹਿਬਲ ਕਲਾਂ ਤੇ ਕੋਟਕਪੂਰੇ ਦੇ ਗੋਲੀ ਕਾਂਡ। 11 ਵਰ੍ਹਿਆਂ ਤੋਂ ਇਹਨਾਂ ਦੇ ਇਨਸਾਫ ਲਈ ਵੀ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਹਕੂਮਤਾਂ ਬਾਦਲਾਂ ਤੋਂ ਲੈ ਕੇ ਆ ਭਗਵੰਤ ਮਾਨ ਤੱਕ ਕਿਵੇਂ ਸਿੱਖ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ। ਤੇ ਇਹ ਗੱਲ ਸਮਝਣੀ ਜ਼ਰੂਰੀ ਹੋਏਗੀ ਕਿ ਇਹ ਜਿਹੜੀ ਜੰਗ ਅਨਐਲਾਨੀਆ ਜੰਗ, ਯੂਜੂਲੀ ਇਹ ਹੁੰਦਾ ਹੈ ਕਿ ਜਦੋਂ ਇੱਕ ਮੁਲਕ ਦੂਸਰੇ ਦੇ ਖਿਲਾਫ ਜੰਗ ਦਾ ਐਲਾਨ ਕਰਦਾ ਹੈ ਪ੍ਰੋਪਰਲੀ, ਜਿਵੇਂ ਅਮਰੀਕਾ ਸੈਕੰਡ ਵਰਲਡ ਵਾਰ ਵੇਲੇ ਪਹਿਲੇ 2-2.5 ਸਾਲ ਨਿਊਟਰਲ ਸੀ, ਪਰ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਹਮਲਾ ਕੀਤਾ ਉਦੋਂ ਅਮਰੀਕਾ ਦੇ ਵਿੱਚ ਲੋਕ ਰਾਏ ਬਦਲੀ। ਪਹਿਲਾਂ ਅਮਰੀਕਨ ਸਮਝਦੇ ਸੀ ਇਹ ਸਾਡੀ ਜੰਗ ਨਹੀਂ ਹੈ, ਇਹ ਯੂਰਪ ਦੀ ਹੈ, ਇਹ ਆਪੋ 'ਚ ਹੀ ਫਸਟ ਵਰਲਡ ਵਾਰ ਵੀ ਇਹਨਾਂ ਨੇ ਕੀਤੀ ਹੈ। ਲੇਕਿਨ ਜਦੋਂ ਪਰਲ ਹਾਰਬਰ ਦੇ ਉੱਤੇ ਅਟੈਕ ਹੋਇਆ, ਅਮਰੀਕਾ 'ਚ ਲੋਕ ਰਾਏ ਬਦਲੀ ਔਰ ਉਦੋਂ ਜੰਗ ਦਾ ਐਲਾਨ ਕੀਤਾ ਗਿਆ ਜਾਪਾਨ ਦੇ ਖਿਲਾਫ, ਜਰਮਨੀ ਦੇ ਖਿਲਾਫ। ਲੇਕਿਨ ਜਿਹੜੀ ਸਿੱਖਾਂ ਦੇ ਖਿਲਾਫ ਅਨਐਲਾਨੀਆ ਜੰਗ ਬਰਾਬਰ ਚੱਲ ਰਹੀ ਹੈ, ਔਰ ਇਹਦੇ ਲਈ ਸਾਨੂੰ ਇਹ ਸਮਝਣਾ ਜ਼ਰੂਰੀ ਹੋਏਗਾ ਇਹ ਮਹਿਜ਼ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਘਟਨਾਕ੍ਰਮ ਨਹੀਂ ਹੈ। ਇਸ ਦੇ ਵਿੱਚ ਇੱਕ ਤਾਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਨੂੰ ਜਦੋਂ ਅਸੀਂ ਕੋਟ ਕਰਦੇ ਹਾਂ, ਨਵਾਂ ਘੱਲੂਘਾਰਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 9 ਜੂਨ 1984 ਨੂੰ ਉਹਨਾਂ ਨੇ ਇਹ ਨਜ਼ਮ ਲਿਖੀ, ਔਰ ਉਸ ਦੀ ਇੱਕ ਲਾਈਨ ਜਿਹੜੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਲਿਖਤਾਂ 'ਚੋਂ ਵੀ ਰਿਫਲੈਕਟ ਹੁੰਦੀ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਜਦੋਂ ਅਸੀਂ 5 ਸਦੀਆਂ ਦੇ ਵੈਰ ਦੀ ਗੱਲ ਕਰਦੇ ਹਾਂ, ਵਿਚਾਰਧਾਰਾਵਾਂ ਦੇ ਟਕਰਾਅ ਦੀ ਗੱਲ ਕਰਦੇ ਹਾਂ, ਅਲਾਮਾ ਇਕਬਾਲ ਵੱਲ ਵੀ ਧਿਆਨ ਜਾਂਦਾ ਹੈ। ਉਹਨਾਂ ਦੀ ਨਜ਼ਮ ਨਾਨਕ ਜਿਹੜੀ ਕਿ ਉਹਨਾਂ ਨੇ ਬਾਗੇ ਦਰਾ ਕਿਤਾਬ ਦੇ ਵਿੱਚ ਲਿਖੀ, ਕਿ ਜਦੋਂ ਅਲਾਮਾ ਇਕਬਾਲ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਬੁੱਧ ਤੋਂ ਬਾਅਦ ਇੱਕੋ ਥਾਟ ਜਿਹੜਾ ਉਸ ਧਰਤੀ ਦੇ ਉੱਤੇ ਮਰਦੇ ਕਾਮਲ ਗੁਰੂ ਨਾਨਕ ਪਾਤਸ਼ਾਹ ਦੀ ਬਦੌਲਤ ਆਇਆ, ਕਿਉਂਕਿ ਬੁੱਧ ਨੇ ਜਦੋਂ ਚੈਲੰਜ ਕੀਤਾ ਬ੍ਰਾਹਮਣ ਦੀ ਵਿਚਾਰਧਾਰਾ ਨੂੰ, ਉਸ ਦੀ ਵਰਣ ਵਿਵਸਥਾ ਨੂੰ, ਉਸ ਦੇ ਜ਼ਾਲਮਾਨਾ ਅੰਦਾਜ਼ ਨੂੰ, ਤੇ ਅਲਾਮਾ ਇਕਬਾਲ ਨੇ ਕਿਹਾ कि आशकार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। कि खुश्क फलसफे दी, वेदांत दी, वेदां दी, शास्त्रां दी, पुराणा दी झूठी धरती जे उन्हें हक दी गल कीती ਤੇ ਇਸ ਧਰਤੀ ਨੇ ਉਸ ਸਾਰੇ ਚ ਕੀ ਕੀਤਾ, ਬੁੱਧ ਦੇ ਥਾਟ ਨਾਲ 1000 ਸਾਲ, ਬੁੱਧ ਦਾ ਜਨਮ ਜੀਸਸ ਦੇ ਜਨਮ ਤੋਂ ਵੀ 500 ਸਾਲ ਪਹਿਲਾਂ ਹੁੰਦਾ ਹੈ, 1000 ਸਾਲ ਬੁੱਧ ਧਰਮ ਪ੍ਰਫੁੱਲਤ ਰਿਹਾ। ਪਰ ਫਿਰ ਹੋਇਆ ਕਿ ਅਲਾਮਾ ਇਕਬਾਲ ਕਹਿੰਦੇ ਨੇ, ਬ੍ਰਹਮਨ ਸਰਸ਼ਾਰ ਹੈ ਅਬ ਤੱਕ, ਮੈਂ ਪਿੰਦਾਰ में शमाए गौतम जल रही है महफिल अग्यार में। कि अज भी ब्राह्मण हंकार दी शराब दे विच मत्ता इस धरती ते ब्राह्मणवाद धन-धनांदा फिर रहा है, ते गौतम दी गल महफिल अग्यार दूसरियां दी धरती दे उत्ते, वो चीन होए, थाईलैंड होए, कोरिया होए, वियतनाम होए,
ਉੱਥੋਂ ਉਹਨਾਂ ਨੇ ਸਫਾਇਆ ਕਰ ਦਿੱਤਾ ਹੈ। ਤੇ ਫਿਰ ਅਲਾਮਾ ਇਕਬਾਲ 2000 ਸਾਲ ਦਾ ਸਫ਼ਰ ਕਰਕੇ ਕਹਿੰਦਾ ਹੈ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੋ ਕੇ ਬੁੱਤ ਪ੍ਰਸਤਾਂ ਦਾ ਮੁਲਕ ਫਿਰ ਮੁੱਦਤਾਂ ਤੋਂ ਬਾਅਦ ਇਸ ਧਰਤੀ ਤੇ ਇੱਕ ਕ੍ਰਿਸ਼ਮਾ ਹੋਇਆ, ਔਰ ਉਹ ਕ੍ਰਿਸ਼ਮਾ ਸੀ ਕਿ ਫਿਰ उठी आखिर सदा तौहीद की पंजाब से, हिंद को एक मर्द कामिल ने जगाया ख्वाब से। तौहीद साहिब मेरा एको है भाई एको है, कि वो बुੱਤਾਂ बाद मर्द कामिल इस धरती ते पैदा होए। हुण एक गैर साडे मजहब तो गैर सिख इस फलसफे नूं समझदा है ते ब्राह्मण नूं तां एकदम समझ आ गया जिस दिन 9 साल की उम्र के गुरु नानक पातशाह ने पांडे का हथ फड़ लिया कि ये जनेऊ जबरी पाउण नहीं देना है, तू जिहड़ा हज़ारां सालां तो इस धरती ते वर्ण आश्रम ऊच नीच ये सारा सिद्धांत दे नाल लोकां नूं लुकाई नूं दुखी कीता होया है। ना तेरे च दया है, ना तेरे च संतोख है, ना तेरे च जत है, ना तेरे च सत है। ये जनेऊ जी का है ही तां पांडे का, तू इन्हां तो सखणे ते नाल अपनी उम्मत नूं इस गल तो सावधान कर दिता है। मत्थे टिक्का तेड़ धोती का खाई, हथ छुरी जगत कसाई। बुचर ऑफ द वर्ल्ड जदों असीं जगत कसाई कहंदे हैं, वो विचारधारा जे अज 1 बिलियन 500 मिलियन लोग उस भारत के नक्शे की कैद च ने, ते फिर ये विचारधारा ने किवें उन्हां लोकां दा जीना हराम कीता होया है। ये चैलेंज जिहड़ा गुरु नानक पातशाह ने ब्राह्मण नूं कीता कि भाई ये रब दे जी ने, मैं तो इन्हां दे नाल खड़ा, नीचा अंदर नीच जात, नीची हूँ अत नीच, नानक तिन कै संग साथ, वड्डियां स्यों क्या रीस, जिथे नीच संभालियन तिथे नदर तेरी बख्शीश। ये शुरुआत है। 2.5 सदियां का इतिहास तो तुसी वाकफ हो। 1699 के खालसा पंथ की साजना, और जदों 10वें पातशाह उस मुकम्मल इंसान नूं खालसा रूप दे विच अकाल पुरख की फौज रूप प्रगट करके अपनी स्टैंप लाउंदे ने, ते जिहड़ियां हदायतां 5 प्यारिਆਂ नूं कीतियां जांदियां ने, अज तो तुहाडी कुल नास, कर्म नास, किरत नास, वरण नास, परम नास, तुसी खालसा हो। और उन्होंने वंगार के कहा जाता है कि मैं इन्हीं की कृपा के सजे हम हैं, नहीं मोसे गरीब करोड़ परे। ये उन्होंने 22 तार दे राजपूत राजियां दी ऑफर दे जवाब दे विच गुरु साहब ने कहा, जिस उन्होंने कहा जी असीं भी अमृत छकण नूं तैयार है, पर साडी शर्त यह है कि साडा बाटा अड्ड होए, सानूं इन्हां शूद्रां दे नाल तुसीं सुमेल ना करो, असीं पहला ही क्षत्रिय है। ते गुरु साहब ने फरमाया, युद्ध जिते इन्हीं के प्रसाद, इन्हीं के प्रसाद सो दान करे, अब ओग टरे इन्हीं के प्रसाद, इन्हीं की कृपा फुन धाम भरे, इन्हीं के प्रसाद सो विद्या लई, इन्हीं की कृपा सब शत्र मरे, इन्हीं की कृपा के सजे हम हैं, नहीं मोसे गरीब करोड़ परे। ये विचारधारावां दा टकरा मूव फॉरवर्ड 15 अगस्त 1947 वो दास्तान जिस पर था अक्सर मैं बहुत बार इस उर्दू कपलेट को दोहराया, क्योंकि कई बार एक लाइन सारी कहानी कह देंदी है। जे अफजल हैदन रंधावा ने कहा कि वैरियां कढ़ विखाड़िया 5 सदियां दा वैर, एक लाइन ये अपने आप च एपिक है, महाकाव्य है। तो जिन्हें भी ये शेर किया जड़ा याद दहानी है कि वो वक्त भी देखा तारीख की घड़ियों ने, जब लम्हों ने खता की सदियों ने सजा पाई। कई बारी लम्हे सैकंड्स उन्होंने मिसटेक कौमां नूं सदियां की गुलामी तक दिंदी है। ते ब्राह्मण ने बड़ी चंगी तरह समझा कि ये 2 पिलर ने सिक्खी दे, ग्रंथ ते पंथ। और इस गल का ध्यान रहे कि जदों पंथ खतरे च होया, वड्डा घल्लूकारा साडा जिस दौरान एक दिन दे विच लगभग अद्धी सिख कौम जिहड़ी लड़ाकू सी मारी जाती है, जिहड़े सरवाइव करते हैं उन्हां चों भी कोई ऐसा नहीं है जिहदे शरीर ते जख्म ना होए। सरदार जस्सा सिंह आलूवालिया दल खालसा दे आगू 22 फट उन्हां दे शरीरां ते ने, सारा शरीर कपड़े खून नाल लिचड़े हुए ने, ते एक
ਬਿਰਧ ਨਿਹੰਗ ਸਿੰਘ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगा। कि हे सतगुरु बॉडी करो, बख्शिश करो, जे पंथ दी रखिया करोगे तो गुरु ग्रंथ साहिब दा मानव कल्याणकारी, विश्व कल्याणकारी, इंसानियत नूं प्यार करने वाला फलसफा दुनिया भर दे विच पहुंचेगा। जे पंथ ही ना रहा तो फिर गुरु ग्रंथ साहिब दे इस स्नेह नूं मनुखता तक कौन पहुंचाएगा। गुरु ने बॉडी की 6 महीने दे विच अबदाली तो एबजैक्ट सरैंडर लैके खालसे ने दस्या कि जे खालसे दा फेथ गुरु ग्रंथ साहिब दे उत्ते है, गुरु दी बाणी दे उत्ते है, 10वें पातशाह नूं उस बागबान दे तौर ते जिन्हां दा इकरारनामा है पंथ नाल, पंथ खालसा खेती मेरी हौं संभाल करो ते सकेरी। ते गुरु बॉडी करदे। इन्हां 40 वरियां दे विच असीं किन्नी वार करिश्मा कला लफज जिहड़ा दीप सिद्धू अक्सर इस्तेमाल करदे सन वो असीं वेखे ने। सो साडे दुश्मन नूं इस गल दी समझ सी, जे उन्हां ने 9 अक्तूबर 1947 नूं सिख कौम नूं जराइम पेशा कबीला ऐलानिया ते ज़ाहिर है नाल दी नाल, और तुसीं वाकिफ हो सर्कुलर तो जिहड़ा पटेल ने चंदू लाल तरवेदी पंजाब दा गवर्नर पंजाब के डिप्टी कमिश्नर्स को सर्कुलेट किया है, सिक्स आर ए क्रिमिनल ट्राइब एंड ए मैनस टू द लॉ अबाइडिंग हिंदूज, कि ये जराइम पेशा कबीला कानून मनने वाले हिंदुओं ने बड़े खतरा ने, और डिप्टी कमिश्नर्स के कोल हकूक ने कि वो लड़ींदे प्रबंध करन ताकि इन्हां एंटी सोशल क्रिमिनल एलीमेंट्स को टिकाणे लाया जा सके। पर जिहड़ा साइलेंट अटैक गुरु ग्रंथ साहिब ते हुंदा है, ਜਿਹੜੇ इतिहास के विद्यार्थी ने उन्होंने चंगी तरह समझ होएगा कि निरंकारी मूवमेंट जी रावलपिंडी के उस इलाके शुरू हुई, बाबा रत्ता जी, बाबा दरबारा सिंह जिन्होंने सब तो ज़्यादा ਜਿਹੜੇ आनंद कारज की रस्मां नूं पॉपुलर किया, और फिर अवतार सिंह नां दा एक बद इखलाक उन्हां दा कीर्तनीया जिस नूं कढ़ दिता गया सी रावलपिंडी तो उसकी बद इखलाकी लई दिल्ली दरबार ने अज जदों असीं ये देखते हैं कि पंजाब च ये ब्यासा वाला जिहड़ा वो नाभे भी पहुँच गया है, ये उत्थे विआह च भी पहुँच गया, इत्थे भी पहुँच गया, फलाणे भी हो गए, तो तुहानूं ये देखना पवेगा कि ये सारे जिहड़े ने इन्हां नूं कौन लैके आए। दिल्ली दे विच 500 एकड़ के करीब निरंकारी कॉलोनी के लिए 1950 दे विच जमीन दे के, और यही गल अमृतसर च भी दोहराई गई। तुसीं अमृतसर च भी निरंकारी कॉलोनी तो वाकफ हो गए। सानू तो समझ 13 अप्रैल 1978 को आई, उदों तक सारे पंजाब के हैडकुआर्टर्स दे विच वड्डे वड्डे निरंकारी भवन बन चुके सी। इन्हां सारियां दे कोल डिप्लोमैटिक पासपोर्ट हुंदे सी। डिप्लोमैटिक पासपोर्ट नूं कोई एयरपोर्ट ते नहीं रोकदा, जिहड़े ये सारियां दे कोल ये जिन्ना कल्ट खड़े कीते। अज जे पंजाब माझा मालवा दुआबा पुआंध असीं देखदे हां, एक तां राधा सो डेरा ब्यास बिठाए होए ने, आ हुण 2027 च तुसीं देखोगे कि ये जिहड़े बीज इन्होंने 70 सालों के बीजे ने उन्होंने किवें फ्रैक्टिफाई करना है। दुआबा जिथे दलित पॉपूलेशन लगभग 46% है दुआबे के जिलियां दी, रापुर बल्लाड़ा तुसीं सारा ड्रामा देखिया, मालवा और राजस्थान के गंगानगर, हनुमानगढ़ और हरियाणा सिरसा तक सौदा साहब उन्होंने किवें बार बार पैरोल ते लिआंदा जांदा है, किवें एक कन्विक्टेड क्रिमिनल मर्डरर रेपिस्ट कन्विक्टेड इनोसेंट अंटिल प्रूवन गिल्टी, ये दुनिया की ज्यूरिस्प्रूडेंस का असूल है, कन्विक्टेड, पर किवें सारियां हुकूमतां नाल खड़ियां ने। सो ये लगातारता दे नाल जदों 13 अप्रैल 1978 नूं बाबा फौजा सिंह ते संत जरनैल सिंह खालसा पिंडरां वालियां ने, जां उन्हां तों भी पहलां संत करतार सिंह खालसा पिंडरां वालियां ने, जदों पंजाब की ब्यूरोक्रेसी निरंजन सिंह DC गुरदासपुर, ये सारे ही ब्यूरोक्रेट इन्होंने नरकधारियां नूं प्रमोट किया। निरंकारी भवन असल च अयाशी के अड्डे सी, डे क्लब सी। संत करतार सिंह जी ने गुरदासपुर जिले च इन्होंने चैलेंज शुरू किया, अमृतसर चैलेंज शुरू होया, और संत जरनैल सिंह होरां ने इस अगे लिया है। सो ये साका नकोदर नूं जदों असीं डिस्कस करते हैं, ये गुरु ग्रंथ साहिब जी की उस अदब अदाब की कहानी, जागत जोत गुरु की गुरता नूं कायम रखण दे लई साडे ये शहीदां दी कुर्बानी है। और जदों तुसीं देखोगे डेलीबरेट, मैं बहुत ही डिटेल च नहीं जावांगा, डॉक्टर हरिंदर सिंह जिहड़े भराता ने भाई रविंदर सिंह लितड़ा दे,
ਉਹ ਦੀਵਾਨ ਦੇ ਵਿੱਚ ਹਾਜ਼ਰ ਨੇ। ਉਹ ਬੜੇ ਚੰਗੇ ਅੰਦਾਜ਼ ਦੇ ਵਿੱਚ ਸਲਾਈਡ ਸ਼ੋਅ ਰਾਹੀਂ ਤੁਹਾਨੂੰ ਇਹ ਦੱਸਣਗੇ ਵਾਕਿਆ ਦੇ ਇਨ ਬਰੀਫ। 2 ਫਰਵਰੀ ਨੂੰ ਨਕੋਦਰ ਦੇ ਵਿੱਚ ਅੰਦਰੂਨ ਗੁਰਦੁਆਰਾ ਗੁਰੂ ਅਰਜਨ ਸਾਹਿਬ ਦੀ ਯਾਦ 'ਚ, ਇਤਿਹਾਸਕ ਗੁਰਦੁਆਰਾ ਨਹੀਂ ਹੈ, ਮਾਲੜੀ ਦੇ ਵਿੱਚ ਗੁਰੂ ਸਾਹਿਬ ਆਏ ਨੇ, ਪਰ ਇਹ ਗੁਰਦੁਆਰਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਗ੍ਰੰਥੀ ਸਿੰਘ ਬਾਹਰ ਆਨੰਦ ਕਾਰਜ ਲਈ ਗਏ ਹੋਏ ਨੇ। ਉਹਨਾਂ ਦੀ ਸਿੰਘਣੀ ਦੇਖਦੀ ਹੈ ਕਿ ਜਿਸ ਪਲੰਘ ਦੇ ਉੱਤੇ ਅੰਦਰੂਨ ਕਮਰੇ ਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਖਾਸਨ ਕੀਤੇ ਹੋਏ ਸਨ, ਉਹਨਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ, ਸਾਰਾ ਰੌਲਾ ਪੈਂਦਾ ਹੈ, ਬੁਝਾਉਣ ਦੀ ਕੋਸ਼ਿਸ਼ ਹੁੰਦੀ ਹੈ, ਨੁਕਸਾਨ ਹੁੰਦਾ ਹੈ, ਸੰਗਤ 'ਚ ਗੱਲ ਪਹੁੰਚਦੀ ਹੈ। 3 ਤਰੀਕ ਨੂੰ ਸੰਗਤ ਜਿਹੜੀ ਸ਼ਹਿਰ ਦੀ ਔਰ ਦੂਸਰੀ ਉਹ ਆ ਜਾਂਦੀ ਹੈ। ਉਹਨਾਂ 'ਚ ਕੁਲਦੀਪ ਸਿੰਘ ਵਡਾਲਾ ਵੀ ਹੈ, ਅਕਾਲੀ ਲੀਡਰ ਦੂਜੇ ਵੀ ਨੇ ਹੁੰਦਾ ਹੈ। ਔਰ ਜਿਉਂ-ਜਿਉਂ ਖਬਰ ਫੈਲਦੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਕਿਸੇ ਜ਼ਮਾਨੇ 'ਚ ਜਲੰਧਰ ਜਿਹੜਾ ਬਿਲਕੁਲ ਫਿਰਕੂ ਜਨਸੰਘੀਆਂ ਦਾ ਗੜ੍ਹ, ਲੁਧਿਆਣਾ ਉੱਥੇ ਇੱਕ ਗੰਦਾ ਜਿਹਾ ਡਾਕਟਰ ਕਾਲੀ ਚਰਨ, ਪਟਿਆਲਾ ਪਵਨ ਕੁਮਾਰ ਨਾਂ ਦਾ ਜਿਹਦਾ ਜ਼ਿਕਰ ਵੀ ਹੁੰਦਾ ਹੈ ਕਿ ਭਾਈ ਉਹਦੇ ਤੋਂ ਗ੍ਰਨੇਡ ਮਿਲੇ। ਇਹ ਜਿਹੜੀਆਂ ਸਾਰੇ ਲਹਿੰਦੇ ਪੰਜਾਬ ਤੋਂ ਆਏ ਉਹ ਫਿਰਕੂ ਆਰੀਆ ਸਮਾਜੀ ਹਿੰਦੂਆਂ ਦਾ ਪੂਰਾ ਇਹ ਗੜ੍ਹ ਰਿਹਾ ਔਰ ਨਫ਼ਰਤ ਨਾਲ ਭਰੇ ਹੋਏ। ਇਹ ਨਗਰ ਕੀਰਤਨਾਂ ਵੇਲੇ ਵੀ ਕੁਛ ਨਾ ਕੁਛ ਲੁਧਿਆਣੇ ਔਰ ਪਟਿਆਲੇ ਗੜਬੜ ਕਰਦੇ ਸੀ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਇਕੱਠੀ ਹੁੰਦੀ ਹੈ। ਫੈਸਲਾ ਹੁੰਦਾ ਹੈ ਕਿ 4 ਫਰਵਰੀ ਨੂੰ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਦੇ ਜਿਹੜੇ ਅਗਨ ਭੇਟ ਹੋਏ ਜਾਂ ਉਹਨਾਂ ਦਾ ਬੇਅਦਬੀ ਹੋਈ ਹੈ ਉਹਨਾਂ ਨੂੰ ਲੈ ਕੇ ਅਸੀਂ ਉਹਨਾਂ ਦਾ ਪ੍ਰੋਪਰ ਢੰਗ ਦੇ ਨਾਲ ਜਿਹੜੀ ਵੀ ਗੁਰਮਤਿ ਮਰਿਆਦਾ ਹੈ ਉਹਨਾਂ ਦੇ ਨਾਲ ਅਸੀਂ ਅਰਦਾਸਾਂ ਸੋਧ ਕੇ ਅਸੀਂ ਮਾਰਚ ਕਰਾਂਗੇ। ਹੁਣ ਪੰਜਾਬ 'ਚ ਬਰਨਾਲੇ ਦੀ ਹਕੂਮਤ ਹੈ। ਇਜ਼ਹਾਰ ਆਲਮ ਉਸ ਖਿੱਤੇ ਦੇ ਵਿੱਚ ਦਰਬਾਰਾ ਗੁਰੂ ਜਿਹਨੂੰ ਬਾਅਦ 'ਚ ਅਕਾਲੀਆਂ ਨੇ MLA ਦੀ ਟਿਕਟ ਵੀ ਦਿੱਤੀ, ADC ਹੈ। ਇਹ ਸਾਰੇ ਔਰ ਕਿਵੇਂ ਇਹ 5 ਪਿਆਰਿਆਂ ਦੇ ਰੂਪ 'ਚ ਉਹਨੂੰ ਲੀਡ ਕਰਨਾ ਚਾਹੁੰਦੇ ਨੇ। CRPF ਕਾਲ ਕਰ ਦਿੱਤੀ ਜਾਂਦੀ ਹੈ ਔਰ ਐਲਾਨ ਕਰਤਾ ਜਾਂਦਾ ਵੀ ਤੁਹਾਨੂੰ ਨਹੀਂ ਆਉਣ ਦਿੱਤਾ ਜਾਏਗਾ। ਕਿਸੇ ਕੋਲ ਕੋਈ ਹਥਿਆਰ ਨਹੀਂ ਹੈ, ਆਪਣੀਆਂ ਰਵਾਇਤਾਂ ਸ੍ਰੀ ਸਾਹਿਬਾਂ ਤੋਂ ਇਲਾਵਾ। ਜਿਉਂ ਹੀ ਇਹ ਮਾਰਚ ਸ਼ੁਰੂ ਕਰਦੇ ਨੇ, ਹੁਣ ਆਲਰੇਡੀ ਏਜੰਸੀਆਂ ਨੇ ਬਰਨਾਲੇ ਨੂੰ ਤਾਂ ਐਜ਼ ਏ ਪਪਿਟ, ਜਦੋਂ ਲੌਂਗੋਵਾਲ ਅਕੋਰਡ ਹੋਇਆ ਉਸ ਦੀ ਅਣਲਿਖਤ ਇਹੀ ਸੀ ਕਿ ਇਹਨੂੰ ਚੀਫ ਮਿਨਿਸਟਰ ਬਣਾਉਣਾ। ਇਹਦੇ ਤੋਂ ਬਰਨਾਲੇ ਤੋਂ ਕੀ ਕੰਮ ਕਰਾਇਆ, ਜਿਵੇਂ ਅੱਜ ਭਗਵੰਤ ਮਾਨ ਤੋਂ ਜੋ ਕਰਵਾ ਰਹੇ ਨੇ। ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਪ੍ਰਹਾਰ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਗੈਂਗਸਟਰ ਤੇ ਇਹ ਪੂਰੀਆਂ ਕਿਲਿੰਗਸ ਦਾ ਦੌਰ ਸ਼ੁਰੂ ਹੋਇਆ ਬਿਲਕੁਲ ਤੇਜ਼ੀ ਦੇ ਨਾਲ। ਇਹੀ ਕੰਮ ਇਹਨਾਂ ਨੇ ਬਰਨਾਲੇ ਰਾਹੀਂ ਕਰਵਾਇਆ। ਅਸੀਂ ਦੇਖਦੇ ਹਾਂ ਕਿ ਇਕੱਲਾ ਇਹੀ ਨਹੀਂ, ਇਸ ਤੋਂ ਬਾਅਦ 29 ਅਪ੍ਰੈਲ ਨੂੰ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਹੈ, 30 ਅਪ੍ਰੈਲ ਨੂੰ ਫਿਰ ਫੌਜੀ ਕਮਾਂਡੋ ਔਰ ਦੂਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ। ਇਸੇ ਹੀ ਬਰਨਾਲੇ ਤੋਂ ਅਕਾਲ ਤਖਤ ਨੂੰ ਡਿਫਾਈ ਕਰਵਾਇਆ। ਔਰ ਇਹ 4 ਫਰਵਰੀ 1986 ਦਾ ਸਾਕਾ ਬਰਨਾਲੇ ਰਾਹੀਂ, ਜਿੱਥੇ ਕਿ ਇਜ਼ਹਾਰ ਆਲਮ ਔਰ ਇਹ ਸਾਰੇ ਨੇ ਇਹ ਸਬਕ ਸਿਖਾਉਣ ਦੇ ਲਈ ਸੀ। ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਜੂਨ 84 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜਿਹੜੇ ਸਪੁੱਤਰ ਸਨ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ, ਉਹ ਸੀਨਾ ਬਾਸੀਨਾ ਜਿਹੜੇ ਨੇ, ਸੀਨਾ ਬਾਸ਼ਾਨਾ ਜਿਹੜੇ ਨੇ, ਉਹ ਸ਼ਹਾਦਤ ਦਾ ਜਾਮ ਪੀਂਦੇ ਨੇ। ਫੈਡਰੇਸ਼ਨ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉਹਨਾਂ ਦੀਆਂ ਯੂਨਿਟਸ ਬਣ ਰਹੀਆਂ ਸੀ। ਔਰ ਜਦੋਂ ਤੁਸੀਂ ਦੇਖਦੇ ਹੋ ਭਾਈ ਹਰਮਿੰਦਰ ਸਿੰਘ, ਜਦੋਂ ਗੋਲੀ ਚੱਲਦੀ ਹੈ ਮੌਕੇ ਤੇ ਵੀ ਸ਼ਹੀਦ ਭਾਈ ਹਰਮਿੰਦਰ ਸਿੰਘ ਸਲਿੱਪ ਕਰਕੇ ਇੱਕ ਆ ਰਿਹਾ, ਉੱਥੇ ਜਾ ਕੇ ਪਨਾਹ ਲੈਂਦੇ ਨੇ। ਪੁਲਿਸ ਚੇਜ਼ ਕਰ ਰਹੀ ਹੈ, ਜਸਕੀਰਤ ਸਿੰਘ ਨਾਂ ਦਾ SHO ਔਰ ਦੂਜਾ ਉੱਥੇ ਪਹੁੰਚਦਾ ਹੈ। ਔਰ ਇਹਨਾਂ ਚੋਂ ਬਹੁਤ ਸਾਰੇ ਚੰਗੇ ਬੁਲਾਰੇ ਸਨ। ਭਾਈ ਸਤਪਾਲ ਸਿੰਘ ਢਿੱਲੋਂ ਜਿਨ੍ਹਾਂ ਨੇ ਦੁਆਬੇ ਦੇ ਵਿੱਚ ਬਹੁਤ ਕੰਮ ਕੀਤਾ ਸਿੱਖ ਸਟੂਡੈਂਟ ਫੈਡਰੇਸ਼ਨ ਲਈ ਵੀ ਔਰ ਦੂਸਰੇ ਲਈ ਵੀ। ਮੈਨੂੰ ਯਾਦ ਹੈ ਕਿ 84 ਤੋਂ ਬਾਅਦ ਖਾਲਸਾ ਕਾਲਜ ਜਲੰਧਰ ਜਦੋਂ ਪਹਿਲੀ ਵਾਰ ਬੀਬੀ ਬਿਮਲ ਕੌਰ ਖਾਲਸਾ ਆਪਣੇ ਛੋਟੇ ਬੱਚਿਆਂ ਨਾਲ ਆਈ ਤੇ ਉਹ ਸਤਪਾਲ ਸਿੰਘ ਢਿੱਲੋਂ ਸਟੇਜ ਕੰਡਕਟ ਕਰ ਰਹੇ ਸੀ। ਇਹ ਸਾਰੇ ਬਹੁਤ ਫਿਊਚਰ ਦੇ ਬ੍ਰਾਈਟ ਲੀਡਰ ਹੋਣ ਵਾਲੇ ਸੀ। ਕਨਸੈਪਟ ਦੀ ਕਲੀਅਰੈਂਸ, ਬੇਖੌਫ, ਗੁਰੂ ਨਾਲ ਮੁਹੱਬਤ। ਔਰ ਹਰਮਿੰਦਰ ਸਿੰਘ ਨੂੰ ਘੇਰ ਕੇ ਪਿਸਤੌਲ ਉਹਦੇ ਮੂੰਹ 'ਚ ਰੱਖ ਕੇ ਕਹਿੰਦਾ ਕਿ ਵੀ ਜੇ ਇਸ ਮੂੰਹ ਨਾਲ ਤੂੰ ਲੈਕਚਰ ਕਰਦਾ ਖੋਲ ਮੂੰਹ, ਔਰ ਉਹਦੇ ਮੂੰਹ 'ਚ ਗੋਲੀ ਮਾਰੀ ਜਾਂਦੀ ਹੈ। ਉਹ ਫਿਰ ਵੀ ਜ਼ਖਮੀ ਹਾਲਤ 'ਚ ਨਿਕਲਦਾ ਹੈ, ਬਾਅਦ ਦੇ ਵਿੱਚ ਰਾਹ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ। ਸੋ ਇਹ ਸਾਕਾ ਨਕੋਦਰ ਛੋਟੀ ਘਟਨਾ ਨਹੀਂ ਹੈ। ਔਰ ਮੈਂ ਇਹ ਸਮਝਦਾ ਕਿ ਜਿਸ ਲੈਵਲ ਦੇ ਉੱਤੇ ਅੱਜ ਇਸ ਸਾਕੇ ਦੀ ਰੈਕਗਨੀਸ਼ਨ ਹੈ, ਇਹ 40ਵੇਂ ਵਰ੍ਹੇ ਦੀ ਯਾਦ 'ਚ 2 ਦਿਨ ਪਹਿਲਾਂ ਐਡਮਿੰਟਨ ਐਲਬਰਟਾ ਸਟੇਟ ਕੈਨੇਡਾ ਦੀ ਉਹਨਾਂ ਦੀ ਪ੍ਰੋਕਲੇਮੇਸ਼ਨ ਆਈ ਹੈ। ਬਰੈਂਪਟਨ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ ਉਹਨਾਂ ਦੀ ਪ੍ਰੋਕਲੇਮੇਸ਼ਨ ਆਈ ਹੈ। ਔਰ ਡਾਕਟਰ ਹਰਿੰਦਰ ਸਿੰਘ ਦੱਸਣਗੇ ਕਿ ਕੈਲੀਫੋਰਨੀਆ ਦੇ ਕਿੰਨੇ ਸ਼ਹਿਰਾਂ 'ਚ
ਕੈਲੀਫੋਰਨੀਆ ਅਸੈਂਬਲੀ ਫੈਡਰਲ ਲੈਵਲ ਦੇ ਉੱਤੇ ਇਸ ਵੇਲੇ ਸਾਕਾ ਨਕੋਦਰ ਔਰ ਅੱਜ ਤੋਂ 2-3 ਸਾਲ ਪਹਿਲਾਂ ਇੱਥੇ ਇੱਕ ਵੱਡਾ ਸਮਾਗਮ ਕਰਕੇ ਜਦੋਂ ਤੁਸੀਂ ਥੱਲੇ ਲੰਗਰ ਛਕਣ ਜਾਓਗੇ ਤੇ ਤੁਸੀਂ ਦੇਖੋਗੇ ਕਿ ਉਹਨਾਂ ਚਾਰਾਂ ਹੀ ਸਿੱਖ ਨੌਜਵਾਨਾਂ ਦੀਆਂ ਪਿਕਚਰ ਸੁਭਾਇਮਾਨ ਨੇ। ਸ਼੍ਰੋਮਣੀ ਕਮੇਟੀ ਨਾਲ ਲੰਬਾ ਵਕਤ ਸਾਨੂੰ ਲੌਬੀ ਕਰਨੀ ਪਈ ਕਿ ਇਹਨਾਂ 4 ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੁਭਾਇਮਾਨ ਕੀਤੀਆਂ ਜਾਣ, ਜਿਹੜੀਆਂ ਕਿ ਕੀਤੀਆਂ ਗਈਆਂ। ਲੇਕਿਨ ਸ਼੍ਰੋਮਣੀ ਕਮੇਟੀ ਅੱਜ ਵੀ, ਹੁਣ ਇਹਨਾਂ ਦੇ ਪਿਤਾ ਜੀ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ ਜਿਹੜਾ ਬਿਹਾਈਂਡ ਇਮੀਡੀਏਟਲੀ ਅਕਾਲ ਤਖਤ ਸਾਹਿਬ ਦੇ ਸੀ, ਜੂਨ 84 ਚ ਇਹਨਾਂ ਨੇ ਸਟਰਕਚਰ ਸਾਰੇ ਬਦਲ ਦਿੱਤੇ ਨੇ, ਉਹਨੂੰ ਵੀ ਅਕਾਲ ਤਖਤ ਦੀ ਪੈਰੀਫਰੀ ਚ ਲੈ ਆਂਦਾ, ਉੱਥੇ ਭੋਗ ਪਾਇਆ ਜਾਂਦਾ, ਉਹ ਵੀ ਉਹਨਾਂ ਨੇ ਕੈਂਸਲ ਕਰਕੇ ਇੱਕ ਕਮਰੇ ਚ ਕਰਤਾ। ਕੋਈ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਨਹੀਂ ਆਇਆ। ਲੇਕਿਨ ਪੰਜਾਬ 'ਚ ਪਹਿਲੀ ਵਾਰ ਵੱਡਾ ਮਾਰਚ ਵੀ ਹੋਇਆ, ਥਾਂ ਤੇ ਸਮਾਗਮ ਵੀ ਹੋਏ, ਔਰ ਅੱਜ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ। ਔਰ ਅਗਲੇ ਮਾਰਚ ਐਂਡ ਤੱਕ ਬਹੁਤ ਸਾਰੇ ਸਮਾਗਮ ਨੇ। ਸੋ ਮੈਂ ਇਹੀ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਖਾਲਸਾ ਜੀ, ਇਹ ਲੜਾਈ ਸਾਡੀ ਹੋਂਦ ਦੀ ਹੈ। ਹੋਂਦ ਮੈਂ ਸਰੀਰਾਂ ਦਾ ਨਾਂ ਨਹੀਂ ਹੁੰਦਾ, ਹੋਂਦ ਸਿਧਾਂਤ ਦਾ ਨਾਂ ਹੁੰਦਾ, ਪ੍ਰਿੰਸੀਪਲ ਦਾ ਨਾਂ ਹੁੰਦਾ। ਅੱਜ ਤੁਸੀਂ ਪੰਜਾਬ ਵੱਲ ਨਜ਼ਰ ਮਾਰੋ, ਇੱਕ ਜ਼ਮਾਨੇ 'ਚ ਬੇਸ਼ੱਕ ਅਕਾਲੀਆਂ ਦਾ ਭਾਰਤੀ ਜਨਸੰਘ ਦੇ ਨਾਲ ਅਲਾਇੰਸ ਹੁੰਦਾ ਸੀ, ਪਰ ਕੋਈ ਸਿੱਖ ਕਦੇ ਦੀਵਾ ਮਾਰਕਾ ਜਨਸੰਘ ਨੂੰ ਵੋਟ ਨਹੀਂ ਸੀ ਪਾਉਂਦਾ, ਤੇ ਕੋਈ ਹਿੰਦੂ ਸ਼ਹਿਰੀ ਜਿਹੜਾ ਜਨਸੰਘ ਨਾਲ ਸੀ ਉਹ ਅਕਾਲੀਆਂ ਨੂੰ ਵੋਟ ਨਹੀਂ ਸੀ ਪਾਉਂਦਾ। ਇੱਕ ਆਪਣੇ ਆਪ 'ਚ ਪਾਵਰ ਸ਼ੇਅਰਿੰਗ, ਮੈਰਿਜ ਆਫ ਕਨਵੀਨੀਅੰਸ ਸੀ। ਲੇਕਿਨ ਅੱਜ ਤੁਸੀਂ ਦੇਖੋ ਵੱਡੇ ਵੱਡੇ ਪਕੜਾਂ ਵਾਲੇ ਪਟਿਆਲੇ ਮਹਾਰਾਜੇ ਤੋਂ ਲੈ ਕੇ ਬੀਜੇਪੀ ਜਿਸ ਬੇਸ਼ਰਮੀ ਦੇ ਨਾਲ ਜਾ ਕੇ ਬੈਠੇ ਨੇ, ਇਹ ਬਿਲਕੁਲ ਜਿੱਥੇ ਇਹ ਲਾਈਨ ਹੀ ਜਿਹੜੀ ਹੈ ਬਲਰ ਕਰ ਦਿੱਤੀ ਗਈ ਹੈ ਕਿ ਕਿਹੜਾ ਪੰਥਕ ਹੈ ਕਿਹੜਾ ਗੈਰ ਪੰਥਕ ਹੈ। ਇਸ ਵੇਲੇ ਭੁੱਖ, ਸਤਾ ਦੀ ਲੜਾਈ, ਡਰ, ਇਸ ਕਿਸਮ ਦੇ ਮਾਹੌਲ ਦੇ ਵਿੱਚ ਸਾਡਾ ਸਿਧਾਂਤ ਜਿਹੜਾ ਹੈ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਪਰ ਇਸ ਦੇ ਬਾਵਜੂਦ ਇਹੀ ਹਾਲ ਜਿਹੜਾ ਉਸ ਜਦੋਂ ਸਾਡਾ ਸਿੱਖ ਰਾਜ ਜਾਂਦਾ ਹੈ ਤੇ ਜੋ ਹਾਲ ਸੀ ਭਾਈ ਦਿੱਤ ਸਿੰਘ ਹੋਰਾਂ ਦਾ ਇੱਕ ਛੋਟਾ ਜਿਹਾ ਕਪਲੇਟ ਹੈ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਰਲ ਕੇ ਚਲਾਈ। ਉਹਨਾਂ ਇੱਕ ਥਾਂ ਕਿਹਾ ਵੀ ਅੱਜ ਸਿੱਖਾਂ ਦਾ ਹਾਲ ਕੀ ਹੈ, ਕੁਛ ਅੰਨ ਦੇ, ਕੁਛ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਕਿ ਅੱਧੇ ਤਾਂ ਜਿਹੜੇ ਨੇ ਉਹ 2-2 ਸੇ ਰੰਨ ਖਾਣ ਵਾਲੇ ਹੀ ਨੇ, ਕੁਛ ਧਨ ਦੇ ਖੱਟੂ ਨੇ, ਤੇ ਕੋਈ ਪਹਾੜਾਂ ਤੇ ਕੋਈ ਵੈਸ਼ਨੋ ਨੂੰ ਚੱਲਿਆ, ਕੋਈ ਜਵਾਲਾ ਜੀ ਚੱਲਿਆ, ਕੋਈ ਚਵਿੰਡਾ ਚੱਲਿਆ, ਤੇ ਬਾਕੀ ਸਖੀ ਸਰਵਰ ਦਾ ਢੋਲ ਵਜਾਉਣ ਵਾਲੇ ਨੇ। ਪਰ ਬਾਬੇ ਨਾਨਕ ਦੀ ਹਿੜਵਸ ਹੈ। ਔਰ ਅੱਜ ਵੀ ਜਦੋਂ ਅਸੀਂ ਇਹਨਾਂ ਚੈਲੰਜਸ ਨੂੰ ਦੇਖਦੇ ਹਾਂ ਕਿ ਵੀ ਆ ਹੋ ਕੀ ਰਿਹਾ, ਹੋ ਕੀ ਗਿਆ, ਲੇਕਿਨ ਸਾਡਾ ਫੇਥ ਮਜ਼ਬੂਤ ਰਹਿਣਾ ਚਾਹੀਦਾ ਹੈ। ਇਹੀ ਗੱਲ ਜਦੋਂ ਘੱਲੂਘਾਰੇ ਤੋਂ ਬਾਅਦ ਇੱਕ ਪਾਸੇ ਉਦਾਸੀ ਸੀ, ਪਰ ਇੱਕ ਬਿਰਧ ਨਿਹੰਗ ਸਿੰਘ ਨੇ ਖਲੋ ਕੇ ਸੰਗਤ ਦੇ ਵਿੱਚ ਕਿਹਾ ਸੀ, ਖਾਲਸਾ ਜੀ, ਗੁਰੂ ਨੇ ਉਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਏ, ਕੁੰਦਨ ਰਹਿ ਗਏ। ਸਿੱਖ ਸਰੀਰ ਨੂੰ ਖੋਟਾ ਮੰਨਦੇ ਸੀ, ਇਸ ਮਨ ਖੁੱਟਹਰ ਕਾ ਨਹੀਂ ਵਿਸਾਸ, ਕਿ ਭਾਈ ਸ਼ਹੀਦੀਆਂ ਹੋ ਗਈਆਂ ਨੇ ਪਰ ਸਿਧਾਂਤ ਕਾਇਮ ਹੈ, ਗੱਲ ਸਾਡੀ ਅੱਗੇ ਤੁਰੇਗੀ। ਔਰ ਜਿਵੇਂ 26 ਜਨਵਰੀ ਦੇ ਸਰਬੱਤ ਖਾਲਸਾ ਦੀ ਯਾਦ ਦਹਾਨੀ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਮਾਰਚ ਕੀਤਾ ਅਕਾਲ ਤਖਤ ਤੇ ਆ ਕੇ, ਔਰ ਜੋ ਪੰਜਾਬ ਦੇ ਵਿੱਚ ਚੈਲੰਜ ਹੈ ਇਹ ਰਹਿਣਗੇ, ਜਿੰਨੇ ਜ਼ਿਆਦਾ ਮਲਟੀਪਲ ਚੈਲੰਜਸ ਨੇ, ਕਿਉਂਕਿ ਸਾਡੇ ਦੁਸ਼ਮਣ ਨੇ ਸਾਡੇ ਉੱਤੇ ਮਲਟੀਪਲ ਵਾਰਸ ਥੋਪੀਆਂ ਹੋਈਆਂ। ਉਹ ਫਿਜ਼ੀਕਲ ਵੀ ਹੈ, ਸੋਸ਼ਲ ਵੀ ਹੈ, ਕਲਚਰਲ ਵੀ ਹੈ, ਇਕਨੋਮਿਕਲ ਵੀ ਹੈ, ਜੈਨੋਸਾਈਡਲ ਤਾਂ ਹੈ ਹੀ ਹੈ, ਹਿਸਟੋਰੀਕਲ ਵੀ ਹੈ। ਇਹ ਜੈਨੋਸਾਈਡ ਇੱਕ ਲੈਵਲ ਤੇ ਨਹੀਂ ਹੁੰਦਾ, ਪਰ ਸਾਡਾ ਵਿਸ਼ਵਾਸ ਰਹਿਣਾ ਚਾਹੀਦਾ ਹੈ ਕਿ ਅਲਟੀਮੇਟਲੀ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਅਲਫਾਜ਼ ਕਹੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਦੋਂ ਕਿਸੇ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ, ਫਿਰ ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਉਸ ਇਮਾਰਤ ਨੂੰ ਮੁਕੰਮਲ ਕਰਨਾ ਹੈ। ਕਨਕਲੂਜਨ ਦੇ ਵਿੱਚ ਮੈਂ ਜਦੋਂ ਹਮੇਸ਼ਾ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅੱਜ ਸਾਡੀ ਲੜਾਈ ਉਸ ਦੁਸ਼ਮਣ ਨਾਲ ਹੈ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਕੰਬੀਨੇਸ਼ਨ ਆਫ ਦ ਟੂ। ਤੇ ਸਾਨੂੰ ਬਾਕੀ ਸਾਰੇ ਫਰੰਟਸ, ਅੱਜ ਸੋਸ਼ਲ ਮੀਡੀਆ ਹੈ, ਦੋ ਧਾਰੀ ਤਲਵਾਰ ਹੈ, ਇਨਫੋਰਮੇਸ਼ਨ ਵੀ ਹੈ, ਡਿਸਇਨਫੋਰਮੇਸ਼ਨ ਵੀ ਹੈ, ਮਿਸਇਨਫੋਰਮੇਸ਼ਨ ਵੀ ਹੈ। ਲੇਕਿਨ ਸਾਡਾ ਫੋਕਸ ਇੱਕ ਗੱਲ ਤੇ ਰਹਿਣਾ ਚਾਹੀਦਾ ਹੈ। ਛੋਟੇ ਛੋਟੇ ਮਾਮਲਿਆਂ 'ਚ ਝਗੜੇ, ਜਥੇਬੰਦੀਆਂ ਨੂੰ ਲੈ ਕੇ, ਕਿਤੇ ਮਰਿਆਦਾਵਾਂ ਨੂੰ ਲੈ ਕੇ, ਕਿਤੇ ਕਲਟਸ ਨੂੰ ਲੈ ਕੇ,
ਪਰਸਨੈਲਿਟੀਜ਼ ਨੂੰ ਲੈ ਕੇ ਇਹਨਾਂ ਤੋਂ ਦੂਰ ਹਟੀਏ। ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਉੱਤੇ ਪਹਿਰਾ ਦਿੰਦੇ ਆ, ਇੱਕ ਗੱਲ ਤੇ ਫੋਕਸ ਹੋਏ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਇਹ ਡਿਸਕਸ਼ਨ ਹੋਏ ਕਿ ਕਿਹੜਾ ਉਦਮ ਕੀਤਾ ਜਾਏ, ਕਿਹੜੀ ਵਿਉਂਤਬੰਦੀ ਹੋਏ, ਕਿਹੜੀ ਸਟ੍ਰੈਟਜੀ ਹੋਏ, ਕੀ ਸਾਡਾ ਪੈਟਰਨ ਹੋਏ ਜਿਹਦੇ ਨਾਲ ਸਾਡੇ ਕੋਲ ਪੋਲੀਟੀਕਲ ਪਾਵਰ ਆਏ। ਤੇ ਜਦੋਂ ਪੋਲੀਟੀਕਲ ਪਾਵਰ ਆ ਜਾਂਦੀ ਹੈ ਫਿਰ ਸ਼ਤਰੂ ਤੇ ਸਭ ਹੋਵੇ ਮਿੱਤਰ, ਦੁਸ਼ਮਣ ਦੋਸਤ ਬਣ ਜਾਂਦੇ ਨੇ। ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ 'ਚ ਤੁਹਾਡਾ ਪਹੁੰਚਣ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਇਹ ਇੱਕ ਐਨੂਅਲ ਇਵੈਂਟ ਬਣ ਚੁੱਕੀ ਹੈ। ਬੇਸ਼ੱਕ ਮੌਸਮ ਦਾ ਅਸਰ ਸੰਗਤ ਦੀ ਹਾਜ਼ਰੀ ਤੇ ਵੀ ਹੈ, ਪਰ ਜਿਵੇਂ ਮੈਂ ਬਾਬਾ ਫਰੀਦ ਜੀ ਦੇ ਉਹਨਾਂ ਲਫ਼ਜ਼ਾਂ ਤੋਂ ਸ਼ੁਰੂ ਕੀਤਾ ਸੀ ਕਿ ਇੱਕ ਪਾਸੇ ਭਿੱਜੋ ਸਿੱਜੋ ਕੰਬਲੀ ਹੈ, ਦੂਜੇ ਪਾਸੇ ਉਸ ਦੇ ਪਿਆਰ ਵਾਲਿਆਂ ਨੇ। ਇਵੇਂ ਹੀ ਚੈਲੰਜਸ ਵੀ ਨੇ, ਪਰ ਚੈਲੰਜਸ ਦੇ ਨਾਲ ਗੁਰੂ ਦੇ ਪਿਆਰ ਦੇ ਪੁਤਲੇ ਵੀ ਨੇ ਜਿਨ੍ਹਾਂ ਨੇ ਇਹ ਸਬਕ ਬੜਾ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗੜੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੇ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ ਹੈ, ਪਿੱਠ ਨਹੀਂ ਦਿਖਾਈ ਹੈ। ਪਰ ਇਸ ਸ਼ਲੋਕ ਵਾਰਾਂ ਤੇ ਵਧੀਕ ਤੋਂ ਅਗਲਾ ਸ਼ਲੋਕ ਵੀ ਹੈ, ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਸੇ ਥਾਂ। ਇੱਕ ਪਾਸੇ ਪਿਆਰ ਦੇ ਪੁਤਲੇ ਹੋਣਗੇ, ਦੂਸਰੇ ਪਾਸੇ ਕਿਰਾੜ ਬਿਰਤੀ ਹੋਣਗੇ, ਬਣਕ ਬਿਰਤੀ ਹੋਣਗੇ, ਜਿਹੜੇ ਕਹਿਣਗੇ ਕੀ ਖੱਟਿਆ ਜੀ, ਹਜ਼ਾਰਾਂ ਮੁੰਡੇ ਬਰਬਾਦ ਤੇ ਕਿੱਥੇ ਹੈ ਜੀ, ਕੀ ਹੈ। ਇਹ ਜਿਹੜੇ ਹਾਂ ਲਾਭ ਵਿਚਾਰਨ ਵਾਲੇ ਨੇ ਇਹ ਵੀ ਨਾਲ ਨਾਲ ਹੀ ਰਹਿਣੇ ਨੇ। ਤੇ ਸਾਡਾ ਸਿਜਦਾ ਇਹਨਾਂ ਪਿਆਰ ਦੇ ਪੁਤਲਿਆਂ ਨੂੰ ਹੈ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਅਜੋਕੇ ਸਾਡੇ ਜੁਝਾਰੂਆਂ ਦਾ ਵਿਸ਼ਵਾਸ ਹੈ, ਜੇਲ੍ਹਾਂ 'ਚ ਬੈਠੇ ਜਥੇਦਾਰ ਹਵਾਰਾ ਤੋਂ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੱਕ, ਇਹਨਾਂ ਦਾ ਵਿਸ਼ਵਾਸ ਹੈ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ, ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।